ਯੂਐਸ ਨੇ, ਅਮਰੀਕਾ ਨੇ ਯੂਰਪੀਅਨ ਦੇ ਆਪਣੇ ਜਿਹੜੇ ਸਾਥੀ ਆ ਯੂਰਪ ਦੇ, ਉਹਨਾਂ ਨੂੰ ਬੀਤੀਆਂ ਗਰਮੀਆਂ ਦੇ ਵਿੱਚ ਇਹ ਚੇਤਾਵਨੀ ਦਿੱਤੀ ਸੀ ਵੀ ਜਿਹੜੀ ਨਾਰਡ ਸਟਰੀਮ ਪਾਈਪਲਾਈਨ ਆ ਉਸ ਉੱਤੇ ਹਮਲਾ ਕੀਤਾ ਜਾ ਸਕਦਾ ਆ। ਕਹਿੰਦੇ ਵੀ ਕਈ ਮੁਲਕਾਂ ਨੂੰ ਜਿਨ੍ਹਾਂ ਵਿੱਚ ਜਰਮਨੀ ਵੀ ਸ਼ਾਮਲ ਸੀਗਾ, ਜਿਹੜੀ ਨਾਰਡ ਸਟਰੀਮ 1 ਤੇ 2 ਪਾਈਪਲਾਈਨਸ ਆ, ਉਹਨਾਂ ਨੂੰ ਖਤਰੇ ਦੀ ਅਟੈਕਸ ਦੀ ਸੰਭਾਵਨਾ ਜਿਹੜੀ ਉਹ ਜਤਾਈ ਸੀ। ਕੱਲ ਤੋਂ ਇਹੀ ਖਬਰ ਆ ਰਹੀ ਆ ਵੀ ਇਹਨਾਂ ਪਾਈਪਲਾਈਨਸ ਦੇ ਵਿੱਚ ਇੱਦਾਂ ਲੱਗਦਾ ਹੈ ਵੀ ਹਮਲੇ ਜਿਹੜੇ ਉਹ ਹੋਏ ਆ, ਜਿਸ ਕਰਕੇ ਜਿਹੜੀ ਗੈਸ ਆ ਤੇ ਜਿਹੜਾ ਤੇਲ ਆ ਉਹ ਉਸ ਦੇ ਵਿੱਚ ਸਮੁੰਦਰ ਦੇ ਵਿੱਚ ਲੀਕ ਹੋ ਰਿਹਾ ਆ। ਸਮੁੰਦਰ ਦੀ ਤਹਿ ਦੇ ਉੱਤੇ ਵਿਛੀ ਹੋਈ ਜਿਹੜੀ ਇਹ ਪਾਈਪਲਾਈਨ ਕਈ ਥਾਵਾਂ ਦੇ ਉੱਤੇ, ਉਹਦੇ ਵਿੱਚ ਕਹਿੰਦੇ ਆ ਵੀ ਇੱਦਾਂ ਲੱਗਦਾ ਵੀ ਬੀ ਜਿੱਦਾਂ ਧਮਾਕਾ ਜਿਹੜੀ ਸਮੱਗਰੀ ਆ ਉਸ ਦੇ ਨਾਲ ਜਿਹੜੀ ਹਮਲਾ ਜਿਹੜਾ ਉਸ ਦੇ ਉੱਤੇ ਕੀਤਾ ਗਿਆ ਹੋਵੇ। ਯੂਐਸ ਇੰਟੈਲੀਜੈਂਸ ਨੇ ਇਹ ਅਸੈਸਮੈਂਟਸ, ਇਹ ਵਾਰਨਿੰਗਸ, ਚੇਤਾਵਨੀਆਂ ਜਿਹੜੀਆਂ ਆ ਉਹ ਜਰਮਨੀ ਤੇ ਹੋਰ ਯੂਰਪੀਅਨ ਮੁਲਕਾਂ ਨੂੰ ਜਿਹੜੀਆਂ ਉਹ ਦਿੱਤੀਆਂ ਹੈਗੀਆਂ। ਹੁਣ ਸੀਆਈਏ ਨੂੰ ਜਦੋਂ ਪੁੱਛਿਆ ਗਿਆ ਤੇ ਉਹਨਾਂ ਨੇ ਹਾਲ ਦੀ ਘੜੀ ਇਸ ਦੇ ਉੱਤੇ ਕਮੈਂਟ ਕਰਨ ਤੋਂ ਜਿਹੜਾ ਡਿਕਲਾਈਨ ਕਰ ਦਿੱਤਾ ਹੈ। ਯੂਐਸ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲਿਵਨ ਤੇ ਨਾਟੋ ਦੇ ਸੈਕਟਰੀ ਜਨਰਲ ਜੈਨਸ ਜਿਹੜੇ ਸਟੋਲਟਨਬਰਗ ਨੇ, ਉਹਨਾਂ ਦੋਨਾਂ ਨੇ ਕਿਹਾ ਵੀ ਇਹ ਜਿਹੜਾ ਇੰਸੀਡੈਂਟ ਵਾਪਰਿਆ ਨਾਰਡ ਸਟਰੀਮ ਪਾਈਪਲਾਈਨਸ ਦੇ ਉੱਤੇ, ਇਹ ਐਕਟ ਆਫ ਸੈਬੋਟੇਜ ਆ, ਕਿਸੇ ਨੇ ਜਾਣਬੁੱਝ ਕੇ ਹੀ ਇਹ ਹਮਲੇ ਜਿਹੜੇ ਉਹ ਕੀਤੇ ਆ ਵੀ ਯੂਰਪ ਆ ਰਹੀਆਂ ਜਿਹੜੀਆਂ ਸਿਆਲਾਂ ਦੇ ਵਿੱਚ ਉਹਨਾਂ ਨੂੰ ਨੁਕਸਾਨ ਜਿਹੜਾ ਉਹ ਝੱਲਣਾ ਪਵੇ, ਵੀ ਜਿਹੜੀ ਵੀ ਉਹਨਾਂ ਕੋਲ ਨੈਚੁਰਲ ਗੈਸ ਤੇ ਜਿਹੜੀ ਜਾ ਰਿਹਾ ਤੇਲ ਜਾ ਰਿਹਾ ਆ ਉਹ ਨਾ ਪਹੁੰਚੇ ਤੇ ਲੋਕਾਂ ਦੇ ਵਿੱਚ ਮਾਰੋ ਮਾਰ ਜਿਹੜੀ ਹੋਵੇ। ਸੋ ਇੱਕ ਕਾਫੀ ਵੱਡੀ ਜਿਹੜੀ ਪ੍ਰੋਬਲਮ ਇਸ ਟਾਈਮ ਆਣ ਪਈ ਆ। ਗੈਸ ਉੱਥੇ ਆਪਾਂ ਨੂੰ ਪਤਾ ਆ ਵੀ ਐਨਰਜੀ ਦੇ ਪ੍ਰਾਈਸਿਸ ਬਹੁਤ ਜ਼ਿਆਦਾ ਤੇਜ਼, ਜਿਹੜੇ ਬਹੁਤ ਜ਼ਿਆਦਾ ਵੱਧ ਚੁੱਕੇ ਨੇ। ਉਧਰ ਯੂਕੇ ਦੀ ਨਵੀਂ ਆਈ ਪ੍ਰਾਈਮ ਮਿਨਿਸਟਰ ਟਰੱਸ, ਉਹਨਾਂ ਨੇ ਵੱਡੀਆਂ ਕਾਰਪੋਰੇਟਸ ਨੂੰ ਇਨਕਮ ਟੈਕਸ ਕੱਟਸ ਜਿਹੜੇ ਆ ਉਹ ਐਲਾਨ ਦਿੱਤੇ ਆ, ਜਿਹਦੇ ਕਰਕੇ ਪੌਂਡ ਜਿਹੜਾ ਆ ਮੂੰਹ ਮੂੰਹ ਜਿਹੜਾ ਉਹ ਡਿੱਗਾ ਪਿਆ ਆ। ਸੋ ਲੋਕਾਂ ਦਾ ਹੋਰ ਵੀ ਕੰਮ ਜਿਹੜਾ ਆ ਉਹ ਨੁਕਸਾਨਿਆ ਜਿਹੜਾ ਹੋ ਜਾ ਰਿਹਾ ਹੈ। ਸੋ ਸਮਝ ਨਹੀਂ ਆ ਰਹੀ ਵੀ ਆਉਣ ਵਾਲੀਆਂ ਜਿਹੜੀਆਂ ਇਹ ਸਿਆਲ ਨੇ ਯੂਰਪ ਦੇ ਲਈ ਕਿੱਦਾਂ ਦੇ ਜਿਹੜੇ ਉਹ ਰਹਿਣ ਵਾਲੇ ਨੇ। ਜੀ, ਸੋ ਤੁਸੀਂ ਪਾਉਂਡ ਦੀ ਗੱਲ ਕਰਦੇ ਸੀ। ਬੈਂਕ ਆਫ ਇੰਗਲੈਂਡ ਨੇ ਯੂਕੇ ਦੇ ਫਾਈਨੈਂਸਰਸ ਨੂੰ ਸਟੇਬਲਾਈਜ਼ ਕਰਨ ਦੇ ਲਈ ਉਹ ਬੈਂਕ ਆਫ ਇੰਗਲੈਂਡ ਅੱਗੇ ਆਈ ਆ। ਪਾਉਂਡ ਉੱਥੇ ਦਾ ਆਲਰੇਡੀ ਕ੍ਰੈਸ਼ ਹੋ ਚੁੱਕਾ ਆ। ਸੋ ਬਹੁਤ ਬੁਰਾ ਹਾਲ ਆ। ਬੈਂਕ ਆਫ ਇੰਗਲੈਂਡ ਨੇ ਅੱਜ ਅਨਾਉਂਸ ਕੀਤਾ ਆ ਵੀ ਉਹ ਜੋ ਬੌਂਡਸ, ਯੂਕੇ ਦੇ ਬੌਂਡਸ ਆ, ਉਹ ਵਾਪਸ ਖਰੀਦਣ ਜਾ ਰਹੇ ਆ। ਤੇ ਪ੍ਰਾਈਮ ਮਿਨਿਸਟਰ ਲਿਜ਼ ਟਰੱਸ ਨੇ ਸੈਂਟਰ ਪੀਸ ਇਕਨੋਮਿਕ ਪਲਾਨ ਇੱਕ ਤਰ੍ਹਾਂ ਦੇ ਨਾਲ ਜਾਰੀ ਕੀਤੀ ਆ, ਜਿਸ ਤੁਸੀਂ ਦੱਸਿਆ ਵੀ ਸੀ ਵੀ ਕਾਰਪੋਰੇਟ ਟੈਕਸਸ ਰਿਮੂਵ ਕੀਤੇ ਆ। ਇਸ ਪਲਾਨ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਹੈ ਵੀ ਜੋ ਟੌਪ ਇਨਕਮ ਟੈਕਸ ਰੇਟ 45% ਲੋਕ ਜਿਹੜੇ 1.5 ਲੱਖ ਪਾਉਂਡ ਤੋਂ ਉੱਪਰ ਬਣਾਉਂਦੇ ਆ, ਉਹਨਾਂ ਨੂੰ ਵੀ ਉਹਨਾਂ ਦੇ ਜਿਹੜੇ ਆ ਟੈਕਸ ਰੇਟ ਕੱਟ ਕਰ ਦਿੱਤੇ ਗਏ ਆ। ਤੇ ਸਕ੍ਰੈਪ ਕਰ ਦਿੱਤੀ ਗਈ ਆ ਕੈਪ ਜੋ ਬੈਂਕਰਸ ਦੇ ਬੋਨਸਸ ਹੁੰਦੇ ਹੈਗੇ ਆ। ਸੋਮਵਾਰ ਨੂੰ ਪਾਉਂਡ ਸਟਰਲਿੰਗ ਬਿਲਕੁਲ ਲੋਐਸਟ ਲੈਵਲ ਦੇ ਉੱਤੇ ਡਾਊਨ ਚਲਾ ਗਿਆ ਸੀ। ਯੂਐਸ ਡਾਲਰ ਦੇ ਬਰਾਬਰ 1.03 ਤੇ ਚਲਾ ਗਿਆ ਸੀ। ਸੋ ਇਹ ਬਹੁਤ ਡਾਊਨ ਆ। ਪਹਿਲਾਂ 1.08 ਦੇ ਉੱਤੇ ਸੀਗਾ। ਸੋ ਇਹ ਇੰਗਲੈਂਡ ਦੀ ਜਿਹੜੀ ਸਿਚੁਏਸ਼ਨ ਆ, ਯੂਰਪ ਦੀ ਆਪਾਂ ਕਹਿ ਸਕਦੇ ਹਾਂ ਇਸ ਟਾਈਮ ਬਹੁਤ ਬੁਰੀ ਆ। ਇੱਕ ਤਾਂ ਗੈਸ ਨੂੰ ਲੈ ਕੇ ਸਰਕਾਰ ਨਵੀਂ ਬਣੀ ਹੈਗੀ ਆ, ਤੇ ਉਧਰੋਂ ਪੌਂਡ ਹੁਣੀ ਜਿਹੜੇ ਆ ਬਿਲਕੁਲ ਲੁੜਕ ਗਏ ਆ, ਜਿੱਦਾਂ ਇੰਡੀਆ ਦਾ ਰੁਪਈਆ ਲੁੜਕ ਰਿਹਾ ਆ।